ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਅੱਜ 6 ਨਵੰਬਰ ਦਿਨ ਵੀਰਵਾਰ। ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵਿੰਦਰ ਸਿੰਘ ਜਸਪਾਲ ਸਿੰਘ ਜੋਹਲ, ਸਤਨਾਮ ਸਿੰਘ ਤਤਲਾ ਯੂਬਾ ਸਿਟੀ ਤੇ ਇਹਦੇ ਨਾਲ ਜਸਵਿੰਦਰ ਸਿੰਘ ਨਾਗਰਾ, ਗੁਰਦੇਵ ਸਿੰਘ ਸੋਹਲ ਐਂਟੀਲੋਪ ਤੇ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ, ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਤੋਂ ਤੁਸੀਂ ਹੋਮ ਜੇ ਘਰ ਅਪਗ੍ਰੇਡ ਕਰਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 707-914-6411 ਦੇ ਉੱਤੇ। ਹਰ ਕਿਸਮ ਦੀ ਫਲੋਰਿੰਗ ਕਰਦੇ ਨੇ, ਟਾਇਲ ਤੋਂ ਲੈ ਕੇ ਲੱਕੜ, ਵਾਈਨਲ, ਘਰ ਦਾ ਰੰਗ ਪੇਂਟ, ਹਰ ਤਰੀਕੇ ਦਾ ਕੰਮ ਕਰਦੇ ਨੇ ਵਾਜਬ ਕੀਮਤਾਂ ਦੇ ਉੱਤੇ। ਕਾਲ ਕਰੋ 7079146411 ਦੇ ਉੱਤੇ। ਜੋਗਾ ਸਿੰਘ ਪੁਰੇਵਾਲ ਰੈਂਗਵਿਲ ਤੇ ਸਰਬਜੀਤ ਸਿੰਘ ਧੂਤ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਜਿਹੜੀ ਅਹਿਮ ਖਬਰ, ਜਿੱਦਾਂ ਆਪਾਂ ਨੂੰ ਪਤਾ ਹੈ ਵੀ ਜਿਹੜੇ ਸਨੈਪ ਪ੍ਰੋਗਰਾਮ ਨੂੰ ਲੈ ਕੇ ਇਸ ਟਾਈਮ ਪੂਰਾ ਰੌਲਾ ਰੱਪਾ ਚੱਲ ਰਿਹਾ ਆ। ਅੱਜ ਇੱਕ ਹੋਰ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਹਦਾਇਤ ਕੀਤੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕੱਲ੍ਹ ਤੱਕ, ਯਾਨੀ ਕਿ ਸ਼ੁੱਕਰਵਾਰ ਤੱਕ, ਜਿਹੜੇ ਸਨੈਪ ਦੇ ਪ੍ਰੋਗਰਾਮ ਦੇ ਵਿੱਚ ਰਾਸ਼ੀ ਆ ਉਸ ਨੂੰ ਪੂਰੀ ਤਰ੍ਹਾਂ ਫੰਡ ਕੀਤਾ ਜਾਵੇ। 42 ਮਿਲੀਅਨ ਅਮਰੀਕਨਸ ਜਿਹੜੇ ਸਨੈਪ ਦੇ ਬੈਨੀਫਿਟਸ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ, ਉਹਨਾਂ ਨੂੰ 1 ਨਵੰਬਰ ਤੋਂ ਜਿਹੜੇ ਸਨੈਪ ਦੇ ਬੈਨੀਫਿਟਸ ਮਿਲਣੇ ਬੰਦ ਹੋ ਚੁੱਕੇ ਆ। ਮਹੀਨੇ ਦਰ ਮਹੀਨੇ ਇਹ ਰਾਸ਼ੀ ਜਿਹੜੇ ਲੋਕ ਇਨਕਮ ਦੇ ਆਧਾਰ ਦੇ ਉੱਤੇ ਜਾਂ ਡਿਸੇਬਿਲਿਟੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਜਿਹੜੀ ਰਾਸ਼ੀ ਮਿਲਦੀ ਸੀਗੀ ਉਹ ਹੁਣ ਰੁਕੀ ਪਈ ਆ, ਕਿਉਂਕਿ ਗਵਰਨਮੈਂਟ ਸ਼ਟਡਾਊਨ ਨੂੰ ਜਿਹੜਾ ਉਹ 37ਵਾਂ ਦਿਨ ਚੱਲ ਰਿਹਾ ਹੈਗਾ ਆ। ਰੋਡ ਆਈਲੈਂਡ ਦੇ ਇਹ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਇਹ ਨਿਰਦੇਸ਼ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਦਿੱਤੇ ਹੈਗੇ ਆ। ਇਸ ਤੋਂ ਪਹਿਲਾਂ ਵੀ ਜਿਹੜੀਆਂ ਹੋਰ ਅਦਾਲਤਾਂ ਆ ਉਹਨਾਂ ਨੇ ਅਜਿਹੇ ਹੀ ਜਿਹੜੀਆਂ ਰੂਲਿੰਗਸ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਦਿੱਤੀਆਂ ਸੀਗੀਆਂ। ਟਰੰਪ ਐਡਮਿਨਿਸਟ੍ਰੇਸ਼ਨ ਨੇ ਬੀਤੇ ਮੰਗਲਵਾਰ ਇਹ ਟਵੀਟ ਕੀਤਾ ਸੀਗਾ, ਸੋਸ਼ਲ ਮੀਡੀਆ ਤੇ ਪਾਇਆ ਸੀਗਾ ਵੀ ਜਿੰਨੀ ਦੇਰ ਤੱਕ ਗਵਰਨਮੈਂਟ ਸ਼ਟਡਾਊਨ ਖੁੱਲ੍ਹਦਾ ਨਹੀਂ ਆ ਉਨੀ ਦੇਰ ਤੱਕ ਜਿਹੜੇ ਸਨੈਪ ਦੇ ਬੈਨੀਫਿਟਸ ਆ ਉਹ ਨਹੀਂ ਹੋਣਗੇ। ਉਸ ਤੋਂ ਬਾਅਦ 'ਚ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਿਨ ਲਿਵਿਟ ਹੋਣਾ ਨੂੰ ਵੀ ਪੁੱਛਿਆ ਗਿਆ ਸੀ। ਉਹਨਾਂ ਨੇ ਟਰੰਪ ਹੋਣਾ ਤੋਂ ਉਲਟ ਬਿਆਨ ਦਿੰਦੇ ਹੋਏ ਕਿਹਾ ਸੀਗਾ ਵੀ ਵਾਈਟ ਹਾਊਸ ਨੇ ਜਿੱਦਾਂ ਪਹਿਲਾਂ ਕਿਹਾ ਆ ਵੀ ਉਹ ਬੁੱਧਵਾਰ ਨੂੰ ਜਿਹੜੀ ਰਾਸ਼ੀ ਦੇਣਗੇ। ਸੋ ਅੱਜ ਵੀਰਵਾਰ ਦਾ ਦਿਨ ਵੀ ਜਿਹੜਾ ਉਹ ਗੁਜ਼ਰ ਚੁੱਕਾ ਆ ਤੇ ਹੁਣ ਕੱਲ੍ਹ ਤੱਕ ਇਹ ਰਾਸ਼ੀ ਦੇਣ ਦੇ ਲਈ ਜਿਹੜੇ US ਡਿਸਟ੍ਰਿਕਟ ਜੱਜ ਜੌਨ ਜੇ ਮੈਕਕੋਨਲ ਜੂਨੀਅਰ ਉਹਨਾਂ ਨੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੱਲ੍ਹ ਤੱਕ ਦਾ ਵਕਤ ਇਹ ਦਿੱਤਾ ਹੈਗਾ ਆ। ਸੋ ਇਸ ਤੇ ਚੱਲਦਿਆਂ ਬਹੁਤ ਜ਼ਿਆਦਾ ਜਿਹੜੇ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਆ ਉਹ ਲੋਕਾਂ ਨੂੰ ਕਰਨਾ ਜਿਹੜਾ ਉਹ ਪੈ ਰਿਹਾ। ਕੈਲੀਫੋਰਨੀਆ ਦੇ ਵਿੱਚ ਸਟੇਟ ਦੀ ਤਕਰੀਬਨ 13.7% ਪਾਪੂਲੇਸ਼ਨ, 5.3 ਮਿਲੀਅਨ ਜਿਹੜੀ ਲੋਕ ਆ ਉਹ ਸਨੈਪ ਦੇ ਬੈਨੀਫਿਟਸ ਦੇ ਉੱਤੇ ਡਿਪੈਂਡੈਂਟ ਜਿਹੜੇ ਉਹ ਰਹਿੰਦੇ ਨੇ। ਜੇ ਓਵਰਆਲ ਦੇਖਦੇ ਜਾਈਏ ਤਾਂ ਬਹੁਤ ਸਾਰੇ ਜਿਹੜੇ ਸੂਬਿਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ 10 ਤੋਂ 15% ਤੱਕ ਜਿਹੜੀ ਪਾਪੂਲੇਸ਼ਨ ਆ ਉਹ ਇਹਨਾਂ ਬੈਨੀਫਿਟਸ ਦੇ ਉੱਤੇ ਡਿਪੈਂਡੈਂਟ ਜਿਹੜੀ ਉਹ ਰਹਿੰਦੀ ਹੈਗੀ ਆ। ਸੋ ਉਹਨਾਂ ਸਾਰਿਆਂ ਨੂੰ ਇਸ ਮੌਕੇ ਕਾਫੀ ਜ਼ਿਆਦਾ ਜਿਹੜੀਆਂ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਫੂਡ ਏਡ ਫਰੀਜ਼ ਦੇ ਨਾਲ ਜਿਹੜੇ ਲੋਕ ਆ ਉਹਨਾਂ ਨੂੰ ਮੁਸ਼ਕਿਲ ਜਿਹੜੀ ਉਹ ਆ ਰਹੀ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹ ਇਹਨਾਂ ਲੋਕਾਂ ਨੂੰ ਭਰਪਾਈ ਜਿਹੜੀ ਆ ਉਹ ਰਾਸ਼ਨ ਦੇ ਜ਼ਰੀਏ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਲੈਟਸ ਸੀ ਕਦੋਂ ਤੱਕ ਇਹ ਜਿਹੜਾ ਸ਼ਟਡਾਊਨ ਚੱਲਦਾ ਰਹੂਗਾ ਤੇ ਇਹਨਾਂ ਲੋਕਾਂ ਨੂੰ ਜਿਹੜਾ ਆ ਉਹ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਜੀ ਅਗਲੀ ਜਿਹੜੀ ਖਬਰ ਹੈ ਸਿਮੀ ਵੈਲੀ ਤੋਂ ਆ ਰਹੀ ਆ। ਉੱਥੇ ਇੱਕ ਬਾਸਕਟਬਾਲ ਦਾ ਜਿਹੜਾ ਕੋਚ ਸੀਗਾ ਉਹਦੇ ਉੱਤੇ ਦੋਸ਼ ਲੱਗੇ ਨੇ ਵੀ ਉਹਨੇ 2 ਜਿਹੜੀਆਂ
ਯੰਗ ਸੀਗੀਆਂ ਸਟੂਡੈਂਟਸ, ਉਹਨਾਂ ਦੇ ਨਾਲ ਜਿਹੜਾ ਜਿਸਮਾਨੀ ਹਰਕਤਾਂ ਨੂੰ ਅੰਜਾਮ ਦਿੱਤਾ ਤੇ ਉਹਨਾਂ ਦੇ ਨਾਲ ਸਰੀਰਕ ਵਧੀਕੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਮੀ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਇਹ ਜਿਹੜਾ ਕੋਚ ਸੀਗਾ, ਜ਼ਬਾਰੀ ਡੀ ਸ਼ੇਲਸ ਇਹਦਾ ਨਾਮ ਦੱਸਿਆ ਗਿਆ, 36 ਸਾਲ ਦੀ ਉਮਰ ਹੈ ਤੇ ਇਹ ਅਸਿਸਟੈਂਟ ਵਾਕ ਔਨ ਬਾਸਕਟਬਾਲ ਕੋਚ ਦੇ ਤੌਰ ਤੇ ਕੰਮ ਕਰ ਰਿਹਾ ਸੀਗਾ ਤੇ ਇਹਨੂੰ ਜਿਹੜਾ ਹਿਰਾਸਤ ਦੇ ਵਿੱਚ ਹੁਣ ਪੁਲਿਸ ਨੇ ਲਿਆ ਲਿਆ। ਪੁਲਿਸ ਦੇ ਦੱਸਣ ਦੇ ਮੁਤਾਬਕ ਜਿਹੜੀਆਂ ਵੈਂਚੂਰਾ ਕਾਉਂਟੀ ਸਟਾਰ ਸਪੋਰਟਸ ਦੀਆਂ ਰਿਪੋਰਟਾਂ ਨੇ, ਉਹਨਾਂ ਦੇ ਮੁਤਾਬਕ ਇਹਨੇ ਜਿਹੜਾ ਸਕੂਲ ਡਿਸਟ੍ਰਿਕਟ ਅਫੀਸ਼ੀਅਲਸ ਨੇ ਉਹਨਾਂ ਨੇ ਤਾਂ ਕੋਈ ਕਮੈਂਟ ਨਹੀਂ ਕੀਤਾ, ਪਰ ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਆ ਔਨਗੋਇੰਗ ਆ, ਪਰ ਸਪੋਕਸਪਰਸਨ ਨੇ ਜਿਹੜਾ ਉਹ ਕਨਫਰਮ ਕੀਤਾ ਵੀ ਜਿਹੜਾ ਡੀ ਸ਼ੀਲਡਸ ਹੈ ਇਹਨੇ ਇਹਦੀਆਂ ਲੀਵ ਵੀ ਪੈਂਡਿੰਗ ਪਈਆਂ ਸੀਗੀਆਂ ਤੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇਹਨੇ ਦੋ ਜਿਹੜੀਆਂ ਜੁਵਨਾਈਲ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਇੱਕ ਬਿਜ਼ਨਸ ਸਟੋਰ ਦੇ ਉੱਤੇ ਮਿਲਿਆ ਸੀਗਾ, ਜਿੱਥੇ ਇਹਨੇ ਉਹਨਾਂ ਦੇ ਨਾਲ ਗਲਤ ਹਰਕਤਾਂ ਜਿਹੜੀਆਂ ਉਹਨਾਂ ਨੂੰ ਅੰਜਾਮ ਦਿੱਤਾ ਤੇ ਇਹਨੂੰ ਹੁਣ ਇਹਦੇ ਤੇ ਦੋਸ਼ ਲੱਗੇ ਨੇ ਤੇ ਫੇਸ ਕਰ ਰਿਹਾ 5 felony counts of lewd acts upon a minor aged 14। ਸੋ ਜੇਲ੍ਹ ਰਿਕਾਰਡ ਜਿਹੜੇ ਨੇ ਉਹ ਦੱਸਦੇ ਨੇ ਵੀ ਇਹਨੂੰ ਹੈਲਡ ਕਰ ਲਿਆ ਗਿਆ ਤੇ ਇਸ ਬੰਦੇ ਨੂੰ ਹੁਣ $1,20,000 ਦੀ ਜਿਹੜੀ ਬੇਲ ਆ ਉਹਦੇ ਉੱਤੇ ਇਹਨੂੰ ਛੱਡਿਆ ਜਾ ਸਕਦਾ ਤੇ ਪੁਲਿਸ ਨੇ ਜਿਹੜਾ ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਵਿਕਟਮਸ ਨੇ ਜਾਂ ਉਹਨਾਂ ਨੇ ਹੋਰ ਵੀ ਜਿਹੜੇ ਇਹਦੇ ਨਾਲ ਜਿਹੜੇ ਕੰਮ ਕਰਦੇ ਸੀਗੇ ਲੋਕ, ਉਹਨਾਂ ਤੋਂ ਪੁੱਛ ਪੜਤਾਲ ਕੀਤੀ ਤੇ ਹੋਰ ਵੀ ਕਈ ਜਿਹੜੀਆਂ ਬੱਚੀਆਂ ਸੀ ਬਾਸਕਟਬਾਲ ਦੀਆਂ ਜਿਹੜੀਆਂ ਪਲੇਅਰ ਸੀਗੀਆਂ, ਉਹਨਾਂ ਦੇ ਨਾਲ ਵੀ ਉਹ ਕਹਿੰਦੇ ਵੀ ਪੁੱਛ ਪੜਤਾਲ ਜਿਹੜੀ ਉਹ ਕੀਤੀ ਹੈ, ਕਿਉਂਕਿ ਬੱਚੀਆਂ ਮਾਈਨਰ ਨੇ ਇਸ ਕਰਕੇ ਉਹਨਾਂ ਦੀ ਜਿਹੜੀ ਆਇਡੈਂਟੀਟੀ ਉਹ ਹਾਲੇ ਤੱਕ ਰਿਲੀਜ਼ ਨਹੀਂ ਕੀਤੀ ਗਈ। ਪਰ ਇਹ ਇੱਕ ਆਪਣੇ ਆਪ ਦੇ ਵਿੱਚ ਸ਼ਰਮਸਾਰ ਕਰਨ ਵਾਲੀ ਗੱਲ ਹੈ ਵੀ ਬੱਚਾ ਜਿਹੜਾ ਅਧਿਆਪਕ ਆ ਉਹਨੂੰ ਆਪਾਂ ਰੱਬ ਦਾ ਰੂਪ ਮੰਨਦੇ ਹਾਂ ਤੇ ਪਰ ਇਹੋ ਜਿਹੇ ਜਿਹੜਾ ਪੇਸ਼ਾ ਹੈ ਉਹਦੇ ਵਿੱਚ ਵੀ ਕਈ ਜਿਹੜੇ ਰਾਖਸ਼ਸ ਦੇ ਭੇਸ ਦੇ ਵਿੱਚ ਕਈ ਲੋਕ ਅਜਿਹੇ ਫਿਰਦੇ ਨੇ ਜਿਹੜੇ ਬੱਚੀਆਂ ਤੱਕ ਨੂੰ ਵੀ ਨਹੀਂ ਛੱਡਦੇ। ਇੱਕ ਸਾਬਕਾ ਟੀਚਰ ਜਿਸ ਦੇ ਉੱਤੇ 6 ਸਾਲ ਦੇ ਬੱਚੇ ਨੇ ਗੋਲੀ ਚਲਾ ਦਿੱਤੀ ਸੀ, ਉਸ ਨੂੰ ਹੁਣ $10 ਮਿਲੀਅਨ ਮਿਲਿਆ ਆ। ਜਿਊਰੀ ਨੇ ਇਹ ਜਿਹੜੀ ਰਾਸ਼ੀ ਆ ਉਹ ਐਲਾਨੀ ਹੈਗੀ ਆ। ਐਬਨੀ ਪਾਰਕਰ ਦੇ ਉਲਟ ਜਿਊਰੀ ਨੇ ਜਿਹੜਾ ਇਹ ਡਿਸੀਜਨ ਦਿੱਤਾ ਆ। ਨਿਊਪੋਰਟ ਜਿਹੜੇ ਇੱਕ ਫਾਰਮਰ ਅਸਿਸਟੈਂਟ ਪ੍ਰਿੰਸੀਪਲ ਸੀ ਰਿਚਨੈਕ ਐਲੀਮੈਂਟਰੀ ਸਕੂਲ ਨਿਊਪੋਰਟ ਨਿਊਜ਼ ਦੇ ਵਿੱਚ, ਉੱਥੇ ਇਹ ਜਿਹੜੀ ਘਟਨਾ ਵਾਪਰੀ ਸੀ। ਜਨਵਰੀ 2023 ਦੇ ਵਿੱਚ ਐਬੀ ਜ਼ਵਾਰਨਰ ਨਾਂ ਦੀ ਇਹ ਜਿਹੜੀ ਟੀਚਰ ਆ, ਜੋ ਕਿ ਰੀਡਿੰਗ ਟੇਬਲ ਦੇ ਉੱਤੇ ਬੈਠੀ ਸੀ ਫਸਟ ਗ੍ਰੇਡ ਕਲਾਸਰੂਮ ਦੇ ਵਿੱਚ, ਜਦ ਉਸ ਦੇ ਉੱਤੇ 6 ਸਾਲ ਦੇ ਬੱਚੇ ਦੇ ਦੁਆਰਾ ਜਿਹੜੀ ਉਹ ਗੋਲੀ ਜਿਹੜੀ ਉਹ ਚਲਾਈ ਗਈ ਸੀਗੀ। ਸੋ ਕਹਿੰਦੇ ਵੀ ਇਸ ਦਾ ਬਾਲ ਜਿਹੜਾ ਉਹ ਬਚਾ ਹੋ ਗਿਆ ਸੀਗਾ। ਇਹ ਗੋਲੀ ਉਸਦੇ ਦਿਲ ਦੇ ਬਿਲਕੁਲ ਨਜ਼ਦੀਕ ਦੇ ਜਿਹੜੀ ਉਹ ਵੱਜੀ ਤੇ ਉਸਦੀ ਛਾਤੀ ਦੇ ਵਿੱਚ ਹੀ ਜਿਹੜੀ ਰਹਿ ਗਈ ਸੀ। 2 ਹਫ਼ਤੇ ਇਸ ਨੂੰ ਹਸਪਤਾਲ ਦੇ ਵਿੱਚ ਰਹਿਣਾ ਪਿਆ। 6 ਸਰਜਰੀਜ਼ ਜਿਹੜੀਆਂ ਆ ਉਹ ਉਸਦੀਆਂ ਹੋਈਆਂ ਤੇ ਅਜੇ ਵੀ ਆਪਣੇ ਖੱਬੇ ਹੱਥ ਨੂੰ ਪੂਰੀ ਤਰ੍ਹਾਂ ਉਹ ਨਹੀਂ ਵਰਤ ਸਕਦੀ। ਇਸ ਨੇ $40 ਮਿਲੀਅਨ ਦੀ ਜਿਹੜੀ ਉਹ ਮੰਗ ਕੀਤੀ ਸੀ ਇਸ ਲਾਸੂਟ ਦੇ ਵਿੱਚ, ਪਰ ਜਿਊਰੀ ਦੇ ਦੁਆਰਾ ਇਹ ਹੁਣ $10 ਮਿਲੀਅਨ ਇਸ ਦੇ ਹੱਕ ਦੇ ਵਿੱਚ ਐਲਾਨੇ ਗਏ ਹੈਗੇ ਆ। ਜ਼ਵਰਨਰ ਦੇ ਜਿਹੜੇ ਅਟਰਨੀ ਆ ਉਹਨਾਂ ਨੇ ਕਿਹਾ ਵੀ ਕੌਣ ਸੋਚਦਾ ਸੀਗਾ ਵੀ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਸਕੂਲ ਦੇ ਵਿੱਚ ਬੰਦੂਕ ਲੈ ਕੇ ਆਊਗਾ ਤੇ ਆਪਣੇ ਟੀਚਰ ਦੇ ਉੱਤੇ ਹੀ ਜਿਹੜੀ ਉਹ ਗੋਲੀ ਚਲਾ ਦਊਗਾ। ਜਿਹੜਾ ਪਾਰਕਰ ਆ ਉਸਨੇ ਟੈਸਟੀਫਾਈ ਨਹੀਂ ਕੀਤਾ ਸੀਗਾ ਆਪਣੇ ਇਸ ਲਾਸੂਟ ਦੇ ਜਿਹੜੇ ਉਹ ਵਿੱਚ। ਸੋ ਦੇ 2023 ਦੀ ਘਟਨਾ ਦੇ ਵਿੱਚ ਇਸ ਟੀਚਰ ਨੂੰ ਹੁਣ $10 ਮਿਲੀਅਨ ਜਿਹੜੇ ਮਿਲਣਗੇ। ਜੀ, ਅਗਲੀ ਜਿਹੜੀ ਖਬਰ ਆ ਉਹ ਲਾਸ ਐਂਜਲਸ ਤੋਂ ਆ ਰਹੀ ਆ, ਮਾਫ ਕਰਨਾ ਇੰਗਲਵੁੱਡ ਤੋਂ ਆ ਰਹੀ ਹੈ, ਜਿੱਥੇ ਇੱਕ ਸਟੂਡੈਂਟ ਨੇ ਦੂਜੇ ਸਟੂਡੈਂਟ ਨੂੰ ਜਿਹੜਾ ਉਹ ਸਟੈਪ ਕੀਤਾ ਤੇ ਇਹ ਜਿਹੜਾ ਸਟੂਡੈਂਟ ਆ ਜਿਹੜਾ ਵਿਕਟਮ ਆ ਉਹ ਖਾਸਾ ਜਿਹੜਾ ਉਹ ਜ਼ਖਮੀ ਹੋ ਗਿਆ। ਇੰਗਲਵੁੱਡ ਜਿਹੜੇ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਵੀ 4 ਸਟੂਡੈਂਟ ਜਿਹੜੇ ਕਿ ਮਾਰਨਿੰਗ ਸਾਈਡ ਹਾਈ ਸਕੂਲ ਦੇ ਨਾਲ ਸੰਬੰਧਿਤ ਸੀਗੇ ਉਹ ਇਸ ਘਟਨਾ ਦੇ ਵਿੱਚ ਇਨਵੋਲਵ ਦੱਸੇ ਗਏ ਨੇ, ਜਿੱਥੇ ਉਹਨਾਂ ਦੀ ਦੂਜੇ ਸਟੂਡੈਂਟ ਦੇ ਨਾਲ ਜਿਹੜੀ ਫਿਜ਼ੀਕਲ ਅਲਟਰੇਸ਼ਨ ਜਿਹੜੀ ਉਹ ਹੋਈ ਆ ਤੇ ਇੱਕ ਸਟੂਡੈਂਟ ਜਿਹੜਾ ਉਹਨੇ ਆਪਣੀ ਜੇਬ ਦੇ ਵਿੱਚੋਂ ਚਾਕੂ ਕੱਢਿਆ ਸੀਗਾ ਤੇ ਦੂਜੇ ਸਟੂਡੈਂਟ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਸੀਗਾ। ਇਸ ਨੂੰ ਕਹਿੰਦੇ ਵੀ ਜਿਹੜੀਆਂ ਇੰਜਰੀਜ਼ ਤਾਂ ਆਈਆਂ ਪਰ ਇਹਨਾਂ ਨੂੰ ਨੌਨ ਲਾਈਫ ਥ੍ਰੈਟਨਿੰਗ ਜਿਹੜੀਆਂ ਇੰਜਰੀਜ਼ ਆ ਉਹਦੇ ਵਿੱਚ ਰੱਖਿਆ ਗਿਆ ਤੇ ਸਟੂਡੈਂਟ ਜਿਹਨੇ ਸਟੈਪ ਕੀਤਾ ਸੀਗਾ ਜਿਹੜਾ ਉਹਨੂੰ ਹਸਪੀਟਲ ਲਿਜਾਇਆ ਗਿਆ ਸੀ। ਬਾਅਦ ਦੇ ਵਿੱਚ ਇੱਕ ਹੋਰ ਜਿਹੜਾ ਸਟੂਡੈਂਟ ਆ ਉਹਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਸੀਗਾ। ਇਹਦੇ ਬਾਰੇ ਜਿਹੜੀ ਇਨਵੈਸਟੀਗੇਸ਼ਨ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਆ। ਸ਼ੱਕ ਇਹਦੇ ਪਿੱਛੇ ਕੋਈ ਡਰੱਗ ਦਾ ਵੀ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਕਿ ਸ਼ਾਇਦ ਇੱਥੇ ਜਿਹੜੇ ਉਸ ਤਰ੍ਹਾਂ ਦੇ ਤਸਕਰ ਨੇ, ਉਸ ਤਰ੍ਹਾਂ ਦੇ ਅਨਸਰ ਨੇ ਜਿਹੜੇ ਉਹ ਵੀ ਸਰਗਰਮ ਸੀਗੇ, ਪਰ ਫਿਰ ਵੀ ਜਿਹੜੀ ਪਹਿਲੀ ਡਿਟੇਲ ਆ ਪੁਲਿਸ ਦਾ ਕਹਿਣਾ ਇਹ ਹੈ ਕਿ ਇਹ ਸਟੂਡੈਂਟਸ ਦਾ ਆਪਸੀ ਮਾਮਲਾ ਜਿਹੜਾ ਉਹ ਹੋ ਸਕਦਾ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਇਹਦੀ ਜਾਰੀ ਹੈ। ਜੀ, ਫ੍ਰੈਜ਼ਨੋ ਦੇ ਗੁਰਬਖਸ਼ ਸਿੰਘ ਸਿੱਧੂ ਹੁਣਾਂ ਨੇ ਇੱਕ ਵਾਰੀ ਫਿਰ ਜਿਹੜੀਆਂ ਸੀਨੀਅਰ ਗੇਮਸ ਦੇ ਵਿੱਚ ਨਾਮ ਰੌਸ਼ਨ ਕੀਤਾ। ਮੈਕਸੀਕੋ ਸਿਟੀ ਮੈਕਸੀਕੋ ਦੇ ਵਿੱਚ ਇਸ ਮੌਕੇ ਚੱਲ ਰਹੀਆਂ ਨਾਰਥ ਸੈਂਟਰਲ ਕੈਰੇਬੀਅਨ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਉਹਨਾਂ ਨੇ ਅੱਜ ਹੀ ਜਿਹੜਾ
ਥਰੋ ਦੇ ਵਿੱਚ, ਹੈਮਰ ਥਰੋ ਦੇ ਵਿੱਚ ਗੋਲਡ ਮੈਡਲ ਜਿਹੜਾ ਉਹ ਜਿੱਤਿਆ ਹੈਗਾ। 43.57 ਮੀਟਰ ਦੀ ਜਿਹੜੀ ਥਰੋ ਸੁੱਟ ਕੇ ਜੀ ਉਹਨਾਂ ਨੇ ਅੱਜ ਇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਜਿਹੜੇ ਮੈਕਸੀਕੋ ਸਿਟੀ ਦੇ ਵਿੱਚ ਇਹ ਜਿਹੜੀਆਂ ਸੀਨੀਅਰ ਗੇਮਸ ਆ ਉਹ ਚੱਲ ਰਹੀਆਂ ਆ। ਸੋ ਬੜੇ ਹੀ ਸਿਹਤਮੰਦ ਜਿਹੜੇ ਉਹ ਹੈਗੇ ਨੇ, ਤੇ ਹਮੇਸ਼ਾ ਹੀ ਦੁਨੀਆ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਗੇਮਸ ਹੁੰਦੀਆਂ ਆ ਉੱਥੇ ਆਪਣੇ ਵਫਦ ਦੇ ਨਾਲ ਹਮੇਸ਼ਾ ਹੀ ਜਿਹੜਾ ਉਹ ਪਹੁੰਚਦੇ ਨੇ। ਸੋ ਬਹੁਤ-ਬਹੁਤ ਇਹਨਾਂ ਨੂੰ ਅਸੀਂ ਵਧਾਈ ਵੀ ਜਿਹੜੀ ਉਹ ਭੇਟ ਕਰਦੇ ਹਾਂ। ਅਜੇ 3 ਦਿਨ ਗੇਮ ਚੱਲਣੀ ਆ, ਅੱਜ ਪਹਿਲਾ ਹੀ ਦਿਨ ਸੀ। ਹੁਣੇ ਮੇਰੀ ਕੁਛ ਮਿੰਟ ਪਹਿਲਾਂ ਹੀ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਹੋ ਰਹੀ ਸੀ, ਜਿਸ ਦੇ ਵਿੱਚ ਉਹਨਾਂ ਨੇ ਇੱਕ ਖੁਸ਼ੀ ਵਾਲੀ ਖਬਰ ਜਿਹੜੀ ਆ ਉਹ ਸਾਡੇ ਨਾਲ ਸਾਂਝ ਜਿਹੜੀ ਉਹ ਪਾਈ ਆ। ਸੋ ਨਾਰਥ ਸੈਂਟਰਲ ਕੈਰੇਬੀਅਨ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ 2025 ਜੋ ਮੈਕਸੀਕੋ ਸਿਟੀ ਮੈਕਸੀਕੋ 'ਚ ਹੋ ਰਹੀਆਂ, ਉੱਥੇ 43.57 ਮੀਟਰ ਜਿਹੜਾ ਹੈਮਰ ਥਰੋ ਸੁੱਟ ਕੇ ਉਹਨਾਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਜੀ ਬਿਲਕੁਲ। ਸੋ ਚੰਗੀ ਗੱਲ ਆ। ਸਭ ਤੋਂ ਵੱਡੀ ਗੱਲ ਇਹ ਹੈ, ਪੰਜਾਬੀ ਨੇ ਦਸਤਾਰ ਸਜਾਉਂਦੇ ਨੇ ਤੇ ਉਹ ਜਿੱਥੇ ਕਿਤੇ ਵੀ ਜਾਂਦੇ ਨੇ ਤਾਂ ਜ਼ਾਹਰ ਜੀ ਗੱਲ ਹੈ, ਪਹਿਚਾਣ ਦੇ ਲਈ ਵੀ ਉਹ ਇੱਕ ਮਾਣ ਵਾਲੀ ਗੱਲ ਆ। ਆਪਣੇ ਹੋਰ ਵੀ ਨਾਲ ਗਏ ਆ, ਕਹਿੰਦੇ ਵੀ ਕੱਲ ਨੂੰ ਉਹਨਾਂ ਦੇ ਹੋਰ ਕੰਪੀਟੀਸ਼ਨਸ ਹੈਗੇ, ਇਹਨਾਂ ਨੇ ਆਪ ਵੀ ਹੋਰ ਗੇਮਸ ਦੇ ਵਿੱਚ ਭਾਗ ਲੈਣਾ ਹੈ। ਸੋ ਆਪਾਂ ਉਮੀਦ ਕਰਦੇ ਹਾਂ ਵੀ ਮੈਡਲਾਂ ਦੀ ਝੜੀ ਜਿਹੜੀ ਉਹ ਬਰਕਰਾਰ ਰਹੇਗੀ। ਹਾਂਜੀ, ਤੇ ਖਾਸ ਗੱਲ ਇਹ ਹੈ ਵੀ ਉਹਨਾਂ ਨੂੰ ਵੇਖ ਕੇ ਤੇ ਬੰਦਾ ਆਪ ਵੀ ਇੰਸਪਾਇਰ ਹੁੰਦਾ, ਮੋਟੀਵੇਟ ਹੁੰਦਾ। ਚੰਗੀ ਗੱਲ ਹੈ ਇਹ ਅਜਿਹੀ ਉਮਰ ਦੇ ਵਿੱਚ 60 ਪਲੱਸ ਉਹਨਾਂ ਦੀ ਏਜ ਆ, ਤੇ ਦੇਖੋ 43 ਮੀਟਰ ਤੱਕ ਜਿਹੜਾ ਹੈਮਰ ਥਰੋ ਸੁੱਟਣਾ ਵੱਡੀ ਗੱਲ ਆ। ਵੱਡੀ ਗੱਲ, ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਜਿਵੇਂ ਆਪਾਂ ਪਹਿਲਾਂ ਵੀ ਇੱਕ ਖਬਰ ਜਿਹੜੀ ਹੈ ਸਾਂਝੀ ਕਰਕੇ ਹਟੇ, ਇੱਕ ਹੋਰ ਜਿਹੜੀ ਹੈ ਖੇਡ ਜਗਤ ਤੋਂ ਬੜੀ ਮੰਦਭਾਗੀ ਖਬਰ ਆ ਰਹੀ ਆ। ਡੈਲਸ ਕਾਊਬॉय ਡਿਫੈਂਸਿਵ ਦੇ ਵਿੱਚ ਜਿਹੜਾ ਬਹੁਤ ਵੱਡਾ ਰੋਲ ਅਦਾ ਕਰਦੇ ਸੀਗੇ ਮਾਰਸ਼ਲ ਨੀਲੈਂਡ, ਉਹਨਾਂ ਨੂੰ ਆਪਣੇ ਘਰ ਦੇ ਵਿੱਚ ਮ੍ਰਿਤਕ ਦੇਖਿਆ ਗਿਆ। ਸੈਲਫ ਇਨਫਲਿਕਟਡ ਗਨ ਸ਼ਾਟ ਜਿਹੜਾ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹਨਾਂ ਦੀ ਡੈਥ ਹੋ ਗਈ ਹੈ। ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਸਟੇਟਮੈਂਟ ਆ ਉਹ ਜਾਰੀ ਕੀਤੀ ਆ। ਨੀਲੈਂਡ ਜਿਹੜੇ ਸੀਗੇ 24 ਸਾਲਾਂ ਦੇ ਸੀਗੇ ਤੇ ਟ੍ਰੈਫਿਕ ਵਾਇਲੇਸ਼ਨ ਦਾ ਵੀ ਉਹਨਾਂ ਉੱਤੇ ਦੋਸ਼ ਲੱਗਿਆ ਸੀ ਇੱਕ ਵਾਰੀ, ਤੇ ਉਸ ਤੋਂ ਬਾਅਦ ਉਹ ਜਿਹੜਾ ਉਹ ਲਗਾਤਾਰ ਚਰਚਾਵਾਂ ਦੇ ਵਿੱਚ ਵੀ ਕਈ ਵਾਰ ਰਹੇ ਤੇ ਕਈ ਵਾਰੀ ਆਪਣੀ ਖੇਡ ਕਰਕੇ ਵੀ ਜਿਹੜੀ ਉਹਨਾਂ ਨੇ ਚੰਗੀ ਜਿਹੜੀ ਉਹ ਥਾਂ ਬਣਾਈ ਸੀਗੀ। ਤੇ ਜਦੋਂ 2024 ਦੇ ਵਿੱਚ ਮਿਸ਼ੀਗਨ ਦੇ ਵਿੱਚ, ਵੈਸਟਰਨ ਮਿਸ਼ੀਗਨ ਦੇ ਵਿੱਚ ਸੈਕੰਡ ਰਾਊਂਡ ਪਿਕਅਪ ਹੋਇਆ ਸੀਗਾ, ਤੇ ਉਦੋਂ ਵੀ ਉਹਨਾਂ ਦਾ ਜਿਹੜਾ ਰੋਲ ਆ ਬਹੁਤ ਆਲਾ ਦਰਜੇ ਦਾ ਸੀਗਾ। ਸੋ ਇਸ ਟਾਈਮ ਦੀ ਨੀਲੈਂਡ ਦੀ ਜਿਹੜੀ ਖਬਰ ਆ, ਉਹ ਜਦੋਂ ਉਹਦੀ ਡੈਥ ਦੀ ਖਬਰ ਆਉਂਦੀ ਆ ਤਾਂ ਉਹਦੇ ਚਾਹਣ ਵਾਲਿਆਂ ਨੂੰ ਇਹਦੇ ਨਾਲ ਖਾਸਾ ਜਿਹੜਾ ਵੱਡਾ ਉਹ ਝਟਕਾ ਲੱਗਿਆ। ਜੀ ਕੈਲੀਫੋਰਨੀਆ ਦੇ ਜਿਹੜੇ ਅੱਗ ਤੋਂ ਪ੍ਰਭਾਵਿਤ ਲੋਕ ਨੇ, ਵਿਕਟਮਸ ਨੇ, ਪੀੜਤ ਨੇ, ਉਹ ਹੁਣ ਸੂਬੇ ਨੂੰ ਗੁਹਾਰ ਲਾ ਰਹੇ ਆ ਵੀ ਜਿਹੜੀ ਇੰਸ਼ੋਰੈਂਸ ਕਰਨ ਵਾਲੀਆਂ ਕੰਪਨੀਆਂ ਆ ਉਹਨਾਂ ਨੂੰ ਅਕਾਊਂਟੇਬਲ, ਜਵਾਬਦੇਹ ਬਣਾਇਆ ਜਾਵੇ। ਹੋਮ ਓਨਰਸ ਕਹਿ ਰਹੇ ਆ ਵੀ ਅਸੀਂ ਸਿਸਟਮ ਦੇ ਵਿੱਚ ਭਰੋਸਾ ਰੱਖਿਆ ਸੀ, ਪਰ ਇਵੈਂਚੁਅਲੀ ਇਸ ਸਿਸਟਮ ਨੇ ਹੀ ਸਾਨੂੰ ਧੋਖਾ ਦਿੱਤਾ। ਇੱਕ ਹੋਮ ਓਨਰ ਜਿਸ ਦਾ ਘਰ ਐਲਟਾਡੀਨਾ ਦੇ ਵਿੱਚ ਇਸ ਸਾਲ ਦੀ ਜਿਹੜੀ ਸ਼ੁਰੂਆਤ 'ਚ ਜਨਵਰੀ 'ਚ ਅੱਗਾਂ ਲੱਗੀਆਂ ਸੀ, ਉਸ ਵਿੱਚ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਉਸਨੇ ਦੱਸਿਆ ਵੀ ਉਸ ਦੀ ਜਿਹੜੀ ਇੰਸ਼ੋਰੈਂਸ ਪਾਲਿਸੀ ਆ ਕੁਝ ਮਹੀਨੇ ਪਹਿਲਾਂ ਇਹਨਾਂ ਅੱਗਾਂ ਤੋਂ ਕੈਂਸਲ ਕਰ ਦਿੱਤੀ ਗਈ ਆ। 50,000 ਅਜਿਹੇ ਕੈਲੀਫੋਰਨੀਅਨਸ ਨੇ ਜਿਨ੍ਹਾਂ ਦੀ ਹੋਮ ਇੰਸ਼ੋਰੈਂਸ ਕਵਰੇਜ ਇਹ LA ਇਲਾਕੇ ਦੇ ਵਿੱਚ ਲੱਗੀਆਂ ਅੱਗਾਂ ਤੋਂ ਪਹਿਲਾਂ ਜਿਹੜੀ ਆ ਜਨਵਰੀ 'ਚ ਕੈਂਸਲ ਕਰ ਦਿੱਤੀ ਗਈ ਸੀ। ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਇੰਸ਼ੋਰੈਂਸ ਕੰਪਨੀ ਸਟੇਟ ਫਾਰਮ ਦਾ ਨਾਮ ਜਿਹੜਾ ਆਉਂਦਾ ਆ, ਉਹਨਾਂ ਨੇ ਇਹ ਕਹਿ ਕੇ ਜਿਹੜੀਆਂ ਪਾਲਿਸੀਜ਼ ਚੱਲ ਰਹੀਆਂ ਸੀ ਉਹਨਾਂ ਨੂੰ ਨਾ ਕਰ ਦਿੱਤੀ ਸੀ ਵੀ ਰਿਸਕ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਹੈਗਾ ਆ। ਸੋ ਐਲਟਾਡੀਨਾ ਦੇ ਵਿੱਚ ਲੱਗੀਆਂ ਅੱਗਾਂ ਦੇ ਨਾਲ ਮਿਸਟਰ ਕੀਮਨ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਅਜਿਹੇ ਹੋਮ ਓਨਰਸ ਆ ਜਿਨ੍ਹਾਂ ਨੂੰ ਇਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਹੈਗਾ ਆ। 64 ਸਾਲਾਂ ਦਾ ਇਲੈਕਟ੍ਰੀਕਲ ਇੰਜੀਨੀਅਰ ਆ। ਇਹ ਈਟਨ ਫਾਇਰ ਸਰਵਾਈਵਰ ਨੈਟਵਰਕ ਦੇ ਦੁਆਰਾ ਇੱਕ ਨਿਊਜ਼ ਕਾਨਫਰੰਸ ਕੀਤੀ ਗਈ ਸੀ, ਉੱਥੇ ਜਿਹੜਾ ਬੋਲ ਰਿਹਾ ਸੀਗਾ, ਤੇ ਉੱਥੇ ਇਹਨੇ ਕਿਹਾ ਵੀ ਸਾਨੂੰ ਸਿਸਟਮ ਨੇ ਹੀ ਇਵੈਂਚੁਅਲੀ ਧੋਖਾ ਜਿਹੜਾ ਆ ਉਹ ਦੇ ਦਿੱਤਾ ਆ। ਉਹ ਮੰਗ ਕਰ ਰਹੇ ਆ ਵੀ ਰਿਕਾਰਡੋ ਲਾਰਾ ਜਿਹੜੇ ਸਟੇਟ ਦੇ ਇੰਸ਼ੋਰੈਂਸ ਕਮਿਸ਼ਨਰ ਨੇ, ਵੀ ਜਿਨ੍ਹਾਂ ਨੇ ਨਵੀਆਂ ਰੈਗੂਲੇਸ਼ਨਸ ਡਰਾਫਟ ਤਾਂ ਕੀਤੀਆਂ ਆ ਇਹਨਾਂ ਫਾਇਰਸ ਤੋਂ ਪਹਿਲਾਂ, ਜਿਸ ਦੇ ਵਿੱਚ ਰਿਕੁਆਇਰਮੈਂਟ ਰੱਖੀ ਗਈ ਸੀ ਵੀ ਇਹ ਜਿਹੜੇ ਕੈਰੀਅਰਸ ਆ ਜਿੱਦਾਂ ਸਟੇਟ ਫਾਰਮ ਜਾਂ ਹੋਰ ਇੰਸ਼ੋਰੈਂਸ ਕੰਪਨੀਆਂ ਆ, ਵੀ ਉਹਨਾਂ ਨੂੰ ਪਾਲਿਸੀਜ਼ ਜਿਹੜੀਆਂ ਉਹ ਲਿਖਣੀਆਂ ਜਿਹੜੀਆਂ ਉਹ ਪੈਣਗੀਆਂ, ਚਾਹੇ ਰਿਸਕੀ ਵੀ ਜਿਹੜਾ ਉਹ ਕਿਉਂ ਨਾ ਜਿਹੜਾ ਉਹ ਹੋਵੇ। ਪਰ ਇਹ ਜਿਹੜੀ ਲੋਕਾਂ ਦੇ ਲਈ ਇਹ ਜਿਹੜਾ ਦਿਨ ਉਹ ਕਦੀ ਆਇਆ ਹੀ ਨਹੀਂ। ਸਟੇਟ ਦੇ ਦੁਆਰਾ ਆਪਣੀ ਜਿਹੜੀ ਚਲਾਈ ਗਈ ਫੇਅਰ ਪਲਾਨ ਆ ਉਹ ਵੀ ਬੜੀ ਕਾਮਯਾਬ ਜਿਹੜੀ ਉਹ ਇਸ ਲਈ ਨਹੀਂ ਰਹੀ ਕਿਉਂਕਿ ਸਟੇਟ ਦਾ ਕੰਮ ਸਭ ਨੂੰ ਹੀ ਪਤਾ ਵੀ ਉਹ ਬੜਾ ਧੀਮੀ ਗਤੀ ਦੇ ਵਿੱਚ ਜਿਹੜਾ ਉਹ ਚੱਲਦਾ ਹੁੰਦਾ ਆ। ਸੋ ਲੋਕ ਬਹੁਤ ਤੰਗ ਨੇ, ਪਰੇਸ਼ਾਨ ਨੇ। ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਦੇ ਘਰਾਂ ਦੀਆਂ ਇੰਸ਼ੋਰੈਂਸ ਦੁੱਗਣੀਆਂ ਤਿਗਣੀਆਂ, ਕਈਆਂ ਦੀਆਂ ਤੇ 4-4 5-5 ਗੁਣਾ ਵੀ ਜਿਹੜੀਆਂ ਉਹ ਹੋ ਚੁੱਕੀਆਂ ਆ, ਵੱਧ ਚੁੱਕੀਆਂ ਆ। ਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਆਲਰੇਡੀ ਕੈਲੀਫੋਰਨੀਆ ਦੇ ਵਿੱਚੋਂ ਜਿਹੜੀਆਂ ਹੋਮ ਇੰਸ਼ੋਰੈਂਸ ਦੇ ਵਿੱਚੋਂ ਆਊਟ ਜਿਹੜੀਆਂ ਹੋਈਆਂ, ਜਿਹਦੇ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ
ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਆ ਉਹ ਲਗਾਤਾਰ ਕਰਨਾ ਪੈ ਰਿਹਾ ਆ। ਸੋ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾ ਸਕੂਗਾ ਜਾਂ ਨਹੀਂ, ਇਹ ਹੁਣ ਆਉਣ ਵਾਲਾ ਵਕਤ ਦੱਸੂਗਾ, ਪਰ ਪੀੜਤ ਲੋਕ ਇਸ ਚੀਜ਼ ਦੀ ਲਗਾਤਾਰ ਮੰਗ ਚੁੱਕ ਰਹੇ ਨੇ। ਜੀ ਬਿਲਕੁਲ। ਸੋ ਅਗਲੀ ਗੱਲ ਕਰੀਏ ਆਪਾਂ ਕਾਲਮੇਗੀ ਤੂਫਾਨ ਦੇ ਬਾਰੇ। ਕੱਲ੍ਹ ਵੀ ਆਪਾਂ ਇਹਦੇ ਬਾਰੇ ਜਾਣਕਾਰੀ ਦਿੱਤੀ ਸੀ 85 ਮੌਤਾਂ ਦੇ ਬਾਰੇ, ਤੇ ਅੱਜ ਇਹ ਮੌਤਾਂ ਦਾ ਜਿਹੜਾ ਅੰਕੜਾ ਹੈ ਉਹ 114 ਤੋਂ ਟੱਪ ਚੁੱਕਿਆ ਹੈ। 120 ਤੋਂ ਵੱਧ ਬੰਦੇ ਜਿਹੜੇ ਹਾਲੇ ਵੀ ਉਹ ਲਾਪਤਾ ਦੱਸੇ ਜਾ ਰਹੇ ਨੇ। ਇਸ ਇਲਾਕੇ ਦੇ ਵਿੱਚ ਖਾਸ ਕਰਕੇ ਮੱਧ ਫਿਲੀਪੀਨਸ ਦੇ ਇਹ ਇਲਾਕੇ ਪੈਂਦੇ ਨੇ, ਤੇ ਇਹਦੇ ਵਿੱਚ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਨੇ ਨੇਗਰੋਸ ਐਕਸੀਡੈਂਟਲ, ਨੇਗਰੋਸ ਓਰੀਐਂਟਲ, ਇੱਥੇ 70 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਲਾਪਤਾ ਨੇ। ਗਵਰਨਰ ਪੈਮਿਲਾ ਬ੍ਰਿਆਕਾਟਰੋ ਜਿਹੜੇ ਨੇ ਉਹਨਾਂ ਨੇ ਦੱਸਿਆ ਵੀ ਬਚਾਉਣ ਦੀ ਅਸੀਂ ਸੰਭਵ ਕੋਸ਼ਿਸ਼ ਕਰ ਰਹੇ ਹਾਂ, ਪਰ ਅਚਾਨਕ ਜਿਹੜੇ ਆਏ ਹੜ੍ਹ ਆ ਉਹਨਾਂ ਦੇ ਕਰਕੇ ਅਸੀਂ ਰਾਹਤ ਕਾਰਜ ਵੀ ਜਿਹੜੇ ਆ ਉਹ ਨਹੀਂ ਕਰ ਸਕਦੇ। ਜ਼ਿਆਦਾਤਰ ਮੌਤਾਂ ਸੀਬੂ ਸੂਬੇ ਦੇ ਵਿੱਚ ਹੋਈਆਂ ਨੇ, ਜਿੱਥੇ ਅਚਾਨਕ ਜਿਹੜੇ ਹੜ੍ਹ ਆ ਗਏ ਸੀਗੇ। ਇਸ ਤੋਂ ਬਾਅਦ ਇਹ ਜਿਹੜਾ ਤੂਫਾਨ ਆ ਉਹ ਦੱਖਣੀ ਚੀਨ ਸਾਗਰ ਦੇ ਵੱਲ ਵੱਧ ਗਿਆ ਸੀਗਾ। ਤੇ ਅੱਜ ਇਹ ਜਿਹੜੀ BBC ਨੇ ਹੁਣ ਜਿਹੜੀ ਖਬਰ ਇਸ ਟਾਈਮ ਇਸ ਤੂਫਾਨ ਦੇ ਬਾਬਤ ਜਿਹੜੀ ਅਪਡੇਟ ਕੀਤੀ ਆ, ਉਹਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਡਾਰਕ ਲੇਕ ਪ੍ਰੋਵਿੰਸ ਲੋਕਲ ਮੀਡੀਆ ਦੇ ਦੱਸਣ ਦੇ ਮੁਤਾਬਕ ਉੱਥੋਂ ਦਾ ਜਿਹੜਾ ਗਵਰਨਮੈਂਟ ਦੀ ਡਿਜ਼ਾਸਟਰ ਮੈਨੇਜਮੈਂਟ ਆ, ਉਹਨਾਂ ਨੇ ਦੱਸਿਆ ਵੀ ਹਲੇ ਵੀ ਕਈ ਜਿਹੜੇ ਇਸ ਤਰ੍ਹਾਂ ਦੀਆਂ ਸਾਈਟਸ ਨੇ ਜਿੱਥੇ ਰਾਹਤ ਕਾਰਜ ਨਹੀਂ ਪਹੁੰਚੇ, ਤੇ ਹੋ ਸਕਦਾ ਕਿ ਡੈਥ ਟੋਲ ਜਿਹੜਾ ਉਹ ਐਸਟੀਮੇਟਡ ਜਾਂ ਡੈਮੇਜ ਆ ਉਹ ਹੋਰ ਵੀ ਵੱਧ ਜਾਵੇ। ਸਭ ਤੋਂ ਪਹਿਲਾਂ 50 ਲੋਕਾਂ ਦੇ ਜਿਹੜੀ ਮਰਨ ਦੀ ਆਪਾਂ ਨੂੰ ਖਬਰ ਮਿਲੀ ਸੀਗੀ, ਤੇ ਆਰਮੀ ਦੇ ਬੰਦੇ ਜਿਹੜੇ ਘੱਟੋ ਘੱਟ ਵੀਅਤਨਾਮ ਦੀ ਜਿਹੜੀ ਮਿਲਟਰੀ ਆ, ਉਹਨੇ ਇਸ ਟਾਈਮ ਹਾਲਾਤਾਂ ਨੂੰ ਦੇਖਦਿਆਂ 2,60,000 ਤੋਂ ਵੱਧ ਜਿਹੜੇ ਸੋਲਜਰਸ ਨੇ ਤੇ 67,000 ਤੋਂ ਵੱਧ ਜਿਹੜੇ ਵਹੀਕਲਸ ਨੇ, 에ਅਰਕ੍ਰਾਫਟ ਨੇ, ਉਹ ਉੱਥੇ ਹੁਣ ਤੈਨਾਤ ਕੀਤੇ ਪਏ ਨੇ। ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਸ਼ਾਇਦ ਪਹਿਲਾਂ ਸਾਨੂੰ ਇਸ ਨੂੰ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ, ਪਰ ਫਿਰ ਵੀ ਜਿਹੜੀਆਂ ਸਥਿਤੀ ਆ ਉਹ ਬਹੁਤ ਭਿਅੰਕਰ ਹੁਣ ਬਣ ਚੁੱਕੀ ਆ। ਡੇਕ ਲੇਕ ਜਿਹੜੇ ਪ੍ਰੋਵਿੰਸ ਆ ਉੱਥੇ ਦੱਸਦੇ ਆ ਕਿ 350 ਕਿਲੋਮੀਟਰ 215 ਮੀਲਸ ਜਿਹੜਾ ਇਲਾਕਾ ਨਾਰਥ ਈਸਟ ਦੇ ਇਲਾਕਿਆਂ ਦੇ ਵਿੱਚ ਪੈਂਦਾ, ਹੋਚੀ ਮਿਨ ਸਿਟੀ, ਉਹ ਇਸ ਟਾਈਮ ਅਜਿਹਾ ਇਲਾਕਾ ਜਿੱਥੇ ਪਹੁੰਚਣਾ ਵੀ ਔਖਾ ਹੋਇਆ ਪਿਆ। ਤੇ ਜਿਵੇਂ ਆਪਾਂ ਰੂਰਲ ਦੇ ਵਿੱਚ ਗੱਲ ਕਰ ਲੈਂਦੇ ਹੁੰਦੇ ਵੀ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਦਿਹਾਤ ਦੇ ਵਿੱਚ ਉਹ ਪੈਂਦਾ, ਤੇ ਉੱਥੇ ਸਭ ਤੋਂ ਜ਼ਿਆਦਾ ਜਿਹੜੇ ਲੋਕ ਨੇ ਇਸ ਟਾਈਮ ਦਬ ਗਏ ਨੇ ਮਲਬੇ ਦੇ ਵਿੱਚ, ਕਈ ਲਾਪਤਾ ਹੋ ਗਏ ਨੇ, ਪਰ ਉਹਨਾਂ ਇਲਾਕਿਆਂ ਦੇ ਵਿੱਚ ਹੈਲੀਕਾਪਟਰ ਦੇ ਜ਼ਰੀਏ ਮਾੜੀ ਮੋਟੀ ਜਿਹੜੀ ਰਾਹਤ ਆ ਉਹ ਪਹੁੰਚਾਈ ਜਾ ਰਹੀ ਆ। ਜੀ ਜੀ ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਜਾਈਏ, ਸੈਨੇਟ ਦੇ ਦੁਆਰਾ ਵੈਨੇਜ਼ੁਏਲਾ ਦੇ ਉਲਟ ਜਿਹੜਾ ਮਿਲਟਰੀ ਐਕਸ਼ਨ ਦਾ ਇੱਕ ਰੈਜ਼ੋਲੂਸ਼ਨ ਸੀ, ਉਸ ਨੂੰ ਸੈਨੇਟ ਨੇ ਰਿਜੈਕਟ ਕਰ ਦਿੱਤਾ ਆ। ਇਸ ਰੈਜ਼ੋਲੂਸ਼ਨ ਦੇ ਵਿੱਚ ਇਹ ਬਲੌਕ ਲਾਉਣਾ ਚਾਹੁੰਦੇ ਸੀ ਟਰੰਪ ਹੁਣਾਂ ਦੇ ਜਿਹੜੇ ਮਿਲਟਰੀ ਐਕਸ਼ਨ ਨੂੰ ਵੈਨੇਜ਼ੁਏਲਾ ਦੇ ਉਲਟ, ਪਰ ਉਸ ਨੂੰ ਜਿਹੜਾ ਆ ਉਹਨਾਂ ਨੇ ਰਿਜੈਕਟ ਕਰ ਦਿੱਤਾ। 16 ਮਿਲਟਰੀ ਸਟ੍ਰਾਈਕਸ ਆਲਰੇਡੀ ਕੈਰੇਬੀਅਨ ਤੇ ਈਸਟਰਨ ਪੈਸੀਫਿਕ ਜਿਹੜੇ ਓਸ਼ਨ ਆ ਉਸ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਆ। ਇਹ ਦਾਅਵਾ ਕਰਦੇ ਹੋਏ ਵੀ ਇਹਨਾਂ ਬੋਟਸ ਦੇ ਜ਼ਰੀਏ ਜਿਹੜੇ ਡਰੱਗ ਆ ਸਮਗਲਿੰਗ ਆ ਉਹ ਕੀਤੀ ਜਾ ਰਹੀ ਆ, ਤੇ ਨਾਰਕੋ ਟੈਰਰਿਸਟ ਉਹ ਇਧਰੋਂ ਦੀ ਆ ਰਹੇ ਆ। ਇਹ ਬਾਈਪਾਰਟੀਜ਼ਨ ਰੈਜ਼ੋਲੂਸ਼ਨ ਫੇਲ ਹੋ ਗਿਆ ਜਿਹੜੇ 51 ਦੇ ਮੁਕਾਬਲੇ 49 ਵੋਟਾਂ ਦੇ ਨਾਲ। ਦੋ ਜਿਹੜੇ ਰਿਪਬਲਿਕਨਸ ਜਿਹੜੇ ਸੈਨੇਟਰ ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਰੈਂਡ ਪੌਲ ਕੰਟਕੀ ਤੋਂ, ਉਹ 47 ਦੇ 47 ਡੈਮੋਕ੍ਰੇਟਾਂ ਦੇ ਨਾਲ ਮਿਲੇ ਤੇ ਇਸ ਦੇ ਜਿਹੜੀ ਉਹ ਸਪੋਰਟ ਦੇ ਵਿੱਚ ਆਏ ਸੀਗੇ। ਸੋ ਇਹ ਵੋਟ ਉਦੋਂ ਆਈ ਸੀ ਜਦ ਦਰਜਨ ਤੋਂ ਵੱਧ, ਜਿੱਦਾਂ ਦੱਸਿਆ ਵੀ, ਸਟ੍ਰਾਈਕਸ ਇੱਥੇ ਕੀਤੀਆਂ ਗਈਆਂ ਆ। 66 ਜਾਣੇ ਹੁਣ ਤੱਕ ਇਹਨਾਂ ਸਟ੍ਰਾਈਕਸ ਦੇ ਵਿੱਚ ਮਾਰ ਮੁਕਾਏ ਹੈਗੇ ਆ। ਸੋ ਇਹ ਬਲੌਕ ਕਰਨਾ ਚਾਹੁੰਦੇ ਸੀਗੇ ਇਸ ਮਿਲਟਰੀ ਐਕਸ਼ਨ ਨੂੰ ਵੈਨੇਜ਼ੁਏਲਾ ਦੇ ਉਲਟ, ਪਰ ਸੈਨੇਟ ਨੇ ਇਸ ਬਲੌਕ ਲਾਉਣ ਦੇ ਉੱਤੇ ਹੀ ਜਿਹੜੀ ਉਹ ਰੋਕ ਲਾ ਦਿੱਤੀ ਹੈਗੀ ਆ। ਜੀ, ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵਾਲਾ, ਤੇ ਜਾਂਦੇ ਜਾਂਦੇ ਸਟਾਕ ਦੇ ਬਾਰੇ ਤੇ ਕਰੰਸੀ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚਲੀਏ। ਮਾਰਕੀਟ ਦੇ ਵਿੱਚ ਜਿਹੜੀ ਉਹ ਗਿਰਾਵਟ ਦਾ ਦੌਰ ਸ਼ੁਰੂ ਹੋਇਆ ਆ। ਡਾਓ ਜੋਨ 399 ਪੁਆਇੰਟ ਅੱਜ ਘਟ ਕੇ 46,912 ਦੇ ਉੱਤੇ ਬੰਦ ਹੋਈ ਆ। S&P ਜਿਹੜਾ ਆ ਉਹ 76 ਪੁਆਇੰਟ ਘਟ ਕੇ 6720 ਤੇ, ਨੈਸਡੈਕ 400 ਤੇ 46 ਪੁਆਇੰਟ ਘਟ ਕੇ 23,034 ਤੇ ਬੰਦ ਹੋਇਆ। ਸੋਨੇ ਦਾ ਭਾਅ $4,009 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ। 10 ਈਅਰ ਯੀਲਡ 4.09%। ਕ੍ਰਿਪਟੋ ਕਰੰਸੀ ਚ ਬਿਟਕੋਇਨ 1,01,507 ਤੇ ਇਥੀਰੀਅਮ $3,318 ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $US ਦੀ ਕੀਮਤ ਕੈਨੇਡਾ ਦੇ $1 ਤੇ 41 ਸੈਂਟ ਦੇ ਬਰਾਬਰ, ਇੰਡੀਆ ਦੇ 88 ਰੁਪਏ ਤੇ 67 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 282 ਰੁਪਏ ਤੇ 68 ਪੈਸਿਆਂ ਦੇ ਬਰਾਬਰ $1 ਦੀ ਕੀਮਤ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।